ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ। ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਰੂਬਰੂ ਹੈ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਭਾਰਤ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਜੋ ਕੁਝ ਪੰਜਾਬ ਭਾਰਤ ਦੇ ਅੰਦਰ ਵਾਪਰਿਆ ਹੁੰਦਾ ਹੈ ਉਹਨਾਂ ਸਾਰੀਆਂ ਖਬਰਾਂ ਨੂੰ ਇੱਕ ਜਗ੍ਹਾ ਤੇ ਸਮੇਟਣ ਦੀ ਕੋਸ਼ਿਸ਼ ਕਰੀਦੀ ਹੈ। ਸੋ ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਸੋ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਉਹ ਪੰਜਾਬ ਦੀ ਸਿਆਸਤ ਦੇ ਨਾਲ ਸੰਬੰਧਿਤ ਹੈ। ਪੰਜਾਬ ਦੇ ਸਿਆਸੀ ਦਲਾਂ ਨੇ ਰਾਜਪਾਲ ਨੂੰ ਇੱਕ ਚਿੱਠੀ ਲਿਖੀ ਹੈ। ਮਸਲਾ ਕੀ ਹੈ? ਮਸਲਾ ਚੰਡੀਗੜ੍ਹ ਦੇ ਨਾਲ ਜੁੜਿਆ ਹੋਇਆ ਹੈ। ਚੰਡੀਗੜ੍ਹ ਦੇ ਵਿੱਚ ਇੱਕ ਵਾਰ ਮੁੜ ਤੋਂ ਪੰਜਾਬ ਦੇ ਨਾਲ ਵਿਤਕਰਾ ਸਾਹਮਣੇ ਆਇਆ। ਵਿਤਕਰਾ ਕੀ ਹੈ? ਇਹ ਵਿਤਕਰਾ ਹੈ ਚੰਡੀਗੜ੍ਹ ਦੇ ਵਿੱਚ ਪਾਰਕਿੰਗ ਪਾਲਿਸੀ ਨੂੰ ਲੈ ਕੇ। ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਇੱਕ ਪਾਲਿਸੀ ਪਾਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਦੇ ਨਾਲ ਵਿਤਕਰਾ ਸਿੱਧਾ ਸਾਹਮਣੇ ਆਉਂਦਾ ਹੈ। ਇਸ ਦੇ ਵਿੱਚ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਟਰਾਈ ਸਿਟੀ ਨੂੰ ਛੱਡ ਕੇ, ਸਿਰਫ ਮੋਹਾਲੀ ਨੂੰ, ਜ਼ੀਰਕਪੁਰ ਨੂੰ ਛੱਡ ਕੇ ਬਾਕੀ ਸਾਰੀਆਂ ਗੱਡੀਆਂ ਜਿਹੜੀਆਂ ਪੰਜਾਬ ਦੇ ਨੰਬਰ ਵਾਲੀਆਂ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਪਾਰਕਿੰਗ ਦੇ ਦੌਰਾਨ ਡਬਲ ਪੈਸੇ ਪੇ ਕਰਨੇ ਪੈਣਗੇ। ਭਾਵ ਚੰਡੀਗੜ੍ਹ ਵਸਨੀਕਾਂ ਦੇ ਮੁਕਾਬਲੇ, ਚੰਡੀਗੜ੍ਹ ਦੇ ਰਹਿਣ ਵਾਲੇ ਲੋਕ ਨੇ ਜਿਹੜੇ, ਉਹਨਾਂ ਦੇ ਮੁਕਾਬਲੇ ਵੱਧ ਪੈਸੇ ਪਾਰਕਿੰਗ ਦੇ ਲਈ ਦੇਣੇ ਹੋਣਗੇ। ਇਸ ਨੂੰ ਲੈ ਕੇ ਹੁਣ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੀ ਪਾਰਕਿੰਗ ਪਾਲਿਸੀ ਨੂੰ ਲੈ ਕੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਚੰਡੀਗੜ੍ਹ ਦੁਆਰਾ ਇਹ ਬਣਾਈ ਗਈ ਪਾਰਕਿੰਗ ਰੇਟ ਦੀ ਪਾਲਿਸੀ ਨੂੰ ਪੰਜਾਬ 'ਚ ਆਉਣ ਵਾਲੀਆਂ ਗੱਡੀਆਂ ਤੇ ਲੱਗਣ ਵਾਲੇ ਡਬਲ ਪਾਰਕਿੰਗ ਰੇਟਾਂ ਦੀ ਸ਼ਿਕਾਇਤ ਕੀਤੀ ਹੈ ਤੇ 25 ਤਰੀਕ ਨੂੰ ਨਗਰ ਨਿਗਮ ਦੇ ਵੱਲੋਂ ਚੰਡੀਗੜ੍ਹ ਦੀ ਵਿੱਚ ਨਗਰ ਨਿਗਮ ਦੀ ਜਿਹੜੀ ਹੈ ਉਹਨਾਂ ਦੇ ਵੱਲੋਂ ਬੈਠਕ ਦੇ ਦੌਰਾਨ ਇਹ ਪ੍ਰਸਤਾਵ ਨੂੰ ਪਾਸ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਪੰਜਾਬ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਪਰ ਚੰਡੀਗੜ੍ਹ ਦੇ ਕਾਂਗਰਸ ਪਰਿਸ਼ਦ ਨੇ ਜਿਹੜੇ ਉਹਨਾਂ ਸਾਰਿਆਂ ਨੇ ਇਸ ਪ੍ਰਸਤਾਵ ਨੂੰ ਪਾਸ ਕਰਾਉਣ ਦੇ ਲਈ ਸੱਤਾਧਾਰੀ ਧਿਰ ਦਾ ਪੱਖ ਪੂਰਿਆ ਸੀ ਕਿ ਡਬਲ ਚਾਰਜਸ ਲੱਗਣੇ ਚਾਹੀਦੇ ਨੇ ਜਿਹੜੇ ਭਾਰਤ ਦੇ ਹੋਰ ਕਿਸੇ ਸੂਬੇ ਤੋਂ ਜਾਂ ਪੰਜਾਬ ਤੋਂ ਆ ਕੇ ਇੱਥੇ ਆਪਣੀ ਗੱਡੀ ਪਾਰਕ ਕਰਦੇ ਨੇ, ਚੰਡੀਗੜ੍ਹ ਦੇ ਵਿੱਚ ਆਪਣੀ ਗੱਡੀ ਨੂੰ ਪਾਰਕ ਕਰਦੇ ਨੇ। ਅਤੇ ਇਹ ਸਹਿਮਤੀ ਤੋਂ ਬਾਅਦ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਜਲਦੀ ਹੀ ਇਸ ਨੂੰ ਵਾਪਸ ਲੈਣ ਦੀ ਮੰਗ ਵੀ ਹੁਣ ਉੱਠਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਿਆਸਤ ਜਿਵੇਂ ਜਿਵੇਂ ਭਖਣੀ ਸ਼ੁਰੂ ਹੋਈ ਹੈ, ਮੁੱਦੇ ਦੀ ਸਮਝ ਆਉਣੀ ਸ਼ੁਰੂ ਹੋਈ ਹੈ, ਉਸ ਤੋਂ ਬਾਅਦ ਖੁੱਲ ਕੇ ਹਰ ਕੋਈ ਹੁਣ ਇਸ ਦੀ ਆਪਣੇ ਹਿਸਾਬ ਦੇ ਨਾਲ ਵਿਰੋਧਤਾ ਵੀ ਕਰ ਰਿਹਾ ਤੇ ਇਸ ਦਾ ਪੱਖ ਵੀ ਬੋਲ ਰਿਹਾ ਹੈ। ਇਸ ਮਾਮਲੇ 'ਚ ਚੰਡੀਗੜ੍ਹ ਦੇ ਮੇਅਰ ਨੇ ਜਿਹੜੇ ਅਨੂਪ ਗੁਪਤਾ, ਉਹਨਾਂ ਨੇ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇਕਰ ਹਰਿਆਣਾ ਤੇ ਪੰਜਾਬ ਚੰਡੀਗੜ੍ਹ ਦੇ ਲਈ ਡੰਪਿੰਗ ਗਰਾਊਂਡ ਦੇ ਲਈ ਜਗ੍ਹਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਆਪਣੇ ਖੇਤਰਾਂ ਦੇ ਵਿੱਚ ਆਰਕਸ਼ਣ ਦਿੰਦਾ ਹੈ ਤਾਂ ਚੰਡੀਗੜ੍ਹ ਆਪਣੇ ਇਲਾਕੇ ਦੇ ਵਿੱਚ, ਆਪਣੇ ਏਰੀਆ ਦੇ ਵਿੱਚ ਗੱਡੀਆਂ ਨੂੰ ਮੁਫਤ ਪਾਰਕਿੰਗ ਦੇਵੇਗਾ। ਇਸ ਤਰੀਕੇ ਦੀ ਸ਼ਰਤ ਰੱਖੀ ਗਈ ਹੈ ਪਰ ਇਸ ਤੇ ਪੰਜਾਬ ਦਾ ਦਾਅਵਾ ਹੁਣ ਲਗਾਤਾਰ ਵੱਖ-ਵੱਖ ਹਮਲਿਆਂ ਤੋਂ ਬਾਅਦ ਫਿੱਕਾ ਪੈਂਦਾ ਨਜ਼ਰ ਆਉਂਦਾ ਹੈ। ਜਦੋਂ ਇਹੋ ਜਿਹੇ ਹਮਲੇ ਹੁੰਦੇ ਨੇ, ਕਦੀ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜਗ੍ਹਾ ਦੇਣ ਦੀ ਗੱਲ ਆਉਂਦੀ ਹੈ ਵੱਖਰੀ ਵਿਧਾਨ ਸਭਾ ਦੇ ਲਈ, ਅਤੇ ਕਦੀ ਇਸ ਤਰੀਕੇ ਦੇ ਨਾਲ ਜਿਹੜੇ ਪ੍ਰੋਟੈਸਟ ਕਰਨ ਦੇ ਲਈ ਨਿਰਧਾਰਤ ਥਾਂ ਮਟਕਾ ਚੌਕ ਹੁੰਦੀ ਹੈ ਉਸ ਤੋਂ ਹਟਾ ਕੇ ਬਾਹਰ ਕਰ ਦਿੱਤੀ ਜਾਂਦੀ ਹੈ। ਅਤੇ ਉਸ ਗੱਲ ਨੂੰ ਬੇਸ਼ੱਕ ਪੋਲੀਟੀਸ਼ੀਅਨ ਇੱਕ ਚੰਗੀ ਗੱਲ ਮੰਨਦੇ ਨੇ ਕਿ ਉਹਨਾਂ ਦੇ ਵਿਰੋਧ ਦੇ ਲਈ ਕੋਈ ਹੁਣ ਉਹਨਾਂ ਦੇ ਲਾਗੇ, ਉਹਨਾਂ ਦੇ ਦਫ਼ਤਰਾਂ ਦੇ ਅੱਗੇ ਜਾਂ ਫਿਰ ਉਹਨਾਂ ਦੀਆਂ ਰਿਹਾਇਸ਼ਾਂ ਦੇ ਅੱਗੇ ਧਰਨੇ ਨਹੀਂ ਦੇਵੇਗਾ, ਚੰਡੀਗੜ੍ਹ ਤੋਂ ਬਾਹਰ ਰਹਿਣਗੇ ਅਤੇ ਉੱਥੇ ਹੀ ਚੰਡੀਗੜ੍ਹ ਦੀ ਪੁਲਿਸ ਕੁੱਟ ਕੇ ਉਹਨਾਂ ਨੂੰ ਵਾਪਸ ਮੋੜ ਦੇਵੇਗੀ। ਉਹ ਸਾਡੇ ਤੱਕ ਨਹੀਂ ਪਹੁੰਚਣਗੇ ਤਾਂ ਸਾਡੇ ਤੋਂ ਇੱਕ ਪੱਕਾ ਇਹ ਵੀ ਗੱਲ ਹੋਵੇਗੀ ਕਿ ਸਾਡੇ ਤੱਕ ਤਾਂ ਤੁਸੀਂ ਪਹੁੰਚੇ ਹੀ ਨਹੀਂ, ਸਾਨੂੰ ਤੁਹਾਡੇ ਵਿਰੋਧ ਦਾ ਪਤਾ ਹੀ ਨਹੀਂ ਲੱਗਾ, ਅਸੀਂ ਤੁਹਾਡੀ ਗੱਲ ਤੇ ਕਿਵੇਂ ਯਕੀਨ ਕਰ ਲਈਏ। ਪਰ ਹੁਣ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਨਾਲ ਇੱਕ ਵਾਰ ਮੁੜ ਤੋਂ ਵਿਤਕਰਾ ਸਾਹਮਣੇ ਆਇਆ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਪਿੰਡਾਂ ਤੋਂ, ਆਪਣੇ ਸ਼ਹਿਰਾਂ ਤੋਂ ਉੱਠ ਕੇ ਚੰਡੀਗੜ੍ਹ ਦੇ ਵਿੱਚ ਪੜ੍ਹਾਈ ਦੇ ਲਈ ਜਾਂਦੇ ਨੇ, ਚੰਡੀਗੜ੍ਹ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਜਾਂਦੇ ਨੇ, ਵੱਖ-ਵੱਖ ਕਾਰੋਬਾਰਾਂ ਦੇ ਨਾਲ ਸੰਬੰਧਿਤ ਲੋਕ ਆਪਣੇ ਸ਼ਹਿਰਾਂ ਤੋਂ ਉੱਠ ਕੇ ਚੰਡੀਗੜ੍ਹ ਦੇ ਵਿੱਚ ਜਾਂਦੇ ਨੇ। ਉਹਨਾਂ ਦੇ ਲਈ ਇਹ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਜਿਨ੍ਹਾਂ ਨੇ ਆਏ ਦਿਨ ਉੱਥੇ ਵਿਜ਼ਿਟ ਕਰਨਾ ਹੁੰਦਾ ਹੈ, ਜਾਣਾ ਹੁੰਦਾ ਹੈ। ਤੇ ਇਸ ਨੂੰ ਲੈ ਕੇ ਹੁਣ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਇੱਥੇ ਪੰਜਾਬ ਦੇ ਲੋਕਾਂ ਨੇ ਰੋਜੀ ਰੋਟੀ ਕਮਾਉਣ ਦੇ ਲਈ, ਪੜ੍ਹਾਈ ਦੇ ਲਈ, ਇਲਾਜ ਦੇ ਲਈ ਤੇ ਹੋਰ ਕਈ ਦੂਸਰੇ ਕੰਮਾਂ ਦੇ ਲਈ ਰੋਜ਼ਾਨਾ ਆਉਣਾ ਹੈ। ਪਰ ਪਾਰਕਿੰਗ ਦੇ ਵਧਾਏ ਗਏ ਜਿਹੜੇ ਪੈਸੇ ਨੇ
ਉਸ ਦੇ ਲਈ ਇਸ ਦਾ ਅਸਰ ਬਹੁਤ ਡੂੰਘਾ ਪੈਣ ਵਾਲਾ ਹੈ। यूटी ਦੇ ਪ੍ਰਸ਼ਾਸਕ ਹੋਣ ਦੇ ਨਾਤੇ ਗਵਰਨਰ ਪੁਰੋਹਿਤ ਨੂੰ ਇਸ ਫੈਸਲੇ ਨੂੰ ਪਾਸ नहीं करना चाहिए ਤੇ ਇਸ ਦਾ ਵਿਰੋਧ ਹੋਣਾ ਬਣਦਾ ਹੈ। ਅਕਾਲੀ ਦਲ ਦੇ ਵੱਲੋਂ ਵੀ ਗਵਰਨਰ ਪੁਰੋਹਿਤ ਨੂੰ ਚਿੱਠੀ ਲਿਖੀ ਗਈ ਹੈ। ਉਹਨਾਂ ਨੇ ਚੰਡੀਗੜ੍ਹ ਨਗਰ ਨਿਗਮ ਦੁਆਰਾ ਟਰਾਈ ਸਿਟੀ ਦੇ ਵਾਹਨਾਂ ਨੂੰ ਛੱਡ ਕੇ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਬਾਕੀ ਪੰਜਾਬ ਦੇ ਵਾਹਨਾਂ ਤੇ ਲਗਾਏ ਗਏ ਇਸ ਦੁੱਗਣੇ ਟੈਕਸ ਨੂੰ ਭੇਦਭਾਵ ਦੱਸਿਆ ਤੇ ਉਹਨਾਂ ਨੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ। ਸੋ ਅਗਲੀ ਗੱਲ ਅਵਤਾਰ ਸਿੰਘ ਖੰਡਾ ਦੇ ਨਾਲ ਜੁੜੀ ਹੋਈ ਹੈ, ਜਿਨ੍ਹਾਂ ਦਾ ਬੀਤੇ ਦਿਨੀ देहांत हो गया सी। यूके दे विच दस्सिया जा रहा सी कि वो कैंसर तो पीड़ित सन, जिस तो बाद हस्पताल दे विच उन्हां दा देहांत हो जाता है। उस तो पहला भी वो खबरां दे विच उस समय रहे सन जदों पंजाब दे विच भाई अमृतपाल सिंह नूं लैके चर्चावां चल रही सी, वख-वख तरह के प्रदर्शन लगातार चल रहे सन। उस तो बाद नाल दी नाल एक पासे वख-वख देशां दे विच जिवें कि यूके उस तो बाद अमरीका दे विच भी वख-वख थावां ते लगातार धरने प्रदर्शन चल रहे सन। वख-वख तरह नाल प्रोटेस्ट करके ये जताया जा रहा सी कि किस तरीके दे नाल धक्का हो रहा है। उस तो बाद यूके दे विच ही अवतार सिंह खंडा दे उपर यूके दे विच जिहड़ी भारतीय इमीग्रेशन सी उस तो झंडा लाउण दा, झंडे दा अपमान करन दा इल्जाम लगदा है। उस तो बाद जो कुछ हुंदा है वो सारियां दे सामने सी। पर तां हुण अवतार सिंह खंडा दे अंतिम संस्कार दे लई उन्हां दी माता अते भैण दे वल्लों यूके जाया जाना सी, पर उन्हां दा वीज़ा रिजैक्ट कर दिता गया। भारती झंडे दा अपमान करना इसका कारण दस्सिया जा रहा है। अवतार सिंह खंडा दी मां चरणजीत कौर ते उन्हां दी भैण जसप्रीत कौर नूं यूके सरकार ने वीज़ा देण तो मना कर दिता है। इन्हां दोनां नूं ही यूके च अपने बेटे दे लई संस्कार च शामिल होण दे लई आउणा सी, पर इन्हां नूं नहीं आउण दिता गया। भैण जसप्रीत कौर दे वल्लों पंजाब एंड हरियाणा हाई कोर्ट दे विच खंडे दे शव नूं भारत लिआउण नूं लैके भी मामला चल रहा सी, पर वो भी हाले तक विचार अधीन ही है, उसते भी कोई फैसला नहीं आया सी। मिली जानकारी के अनुसार खंडा दी भैण जसप्रीत ने यूके जाण दे लई वीज़ा अपलाई कीता सी, पर यूके सरकार ने उस नूं रिजैक्ट कर दिता। यूके च खालिस्तान दे समर्थकां दा कहना है कि जिहड़ी स्थानक सरकार है ये कदम उन्होंने इस करके चुक्या है क्योंकि अवतार खंडा दे वलों भारती झंडे तिरंगे का अपमान किया गया सी, जिस तो बाद भारत दे नाल पैदा हुए विवाद के कारण उन्होंने वलों ये फैसला चुक्या गया सी। सो ये जानकारी जिहड़ी सी अवतार सिंह खंडा दे नाल जुड़ी हुई सी, जिहड़ी उन्हां दे माता ते उन्हां दी भैण नूं भारत तो इंग्लैंड जाण दे लई जिहड़ा वीज़ा मंगिया गया सी उसनूं रिजैक्ट कर दिता गया है। भारत विच अवतार सिंह खंडा नूं लैके सरकार दा सख्त रुख नज़र आ रहा है। परिवार वालों खंडे दी मृतक दे मोगा लियाउण दी पंजाब हरियाणा हाई कोर्ट विच कीती मंग ते भारत सरकार ने अपना जवाब दाखिल कर दिता है। केंद्र सरकार ने कहा है कि खंडा दे भारतीय नागरिक होने का कोई सबूत ते दस्तावेज नहीं है। हालांकि हैरानी की गल यह है कि 22 साल की उम्र तक खंडा पंजाब विच रहा ते इत्थे ही उसने पढ़ाई भी की। 2007 ਵਿੱਚ ਉਹ यूके गया, उसके बावजूद भारत सरकार ने उसके देश विच होने के सबूत ਅਤੇ दस्तावेज होने तो इनकार कर दिता है। सिख जथेबंदियां ते घर वालियां नूं ਇਹ ਗੱਲ हजम नहीं हो रही। अवतार सिंह खंडा ने इंग्लैंड के हस्पताल विच अंतिम साह लए सन। उन्हां दी मौत के पिछले कारण कैंसर नूं दस्सिया जा रहा सी, पर यह भी चर्चा है कि उन्हां दे शरीर चों जहर मिलिया सी जो इंजैक्ट किया गया हो सकता है। सो इस तरीका दियां विच गल्लां भी चल रही ने कि किते ना किते कुछ ना कुछ गलत है जो अवतार सिंह खंडा दे नाल होया है। सो अगली गल करदे हां हुण कि इह भोजन दे विच किरली मिलण तो बाद पंजाब दे 48 खिलाड़ी बीमार हो गए ने। ਇਹ ਜਿਹੜੀ खबर है मोहाली ਦੇ स्पोर्ट्स ਕੰਪਲੈਕਸ ਦੇ ਵਿੱਚ ਮੱਚੀ ਹਾਹਾਕਾਰ ਦੀ है। स्पोर्ट्स ਕੰਪਲੈਕਸ ਦੇ ਵਿੱਚ खिडारियां ने छिपकली वाला खाना खा लिया, दलिया बनया हुआ सी जो बच्चों ने खा लिया। मोहाली के सैक्टर 63 स्थित स्पोर्ट्स ਕੰਪਲੈਕਸ ਦੇ होस्टल ਦੇ ਵਿੱਚ हाहाकार उस समय मच गई जदों खिलाड़ियों की सवेर के समय अचानक सेहत बिगड़नी शुरू हो जाती है। मुढ़ली जानकारी च इस गल का पता लग्या है कि होस्टल दीयां विद्यार्थिनां ने सवेरे 7:15 बजे के करीब नाश्ते च दलिया खाधा सी। ये दलिए चों छिपकली निकली, जिस तो बाद विद्यार्थिनां की सेहत बिगड़नी शुरू हो गई। इस तो बाद 48 विद्यार्थियों को फेज 6 के सिविल हस्पताल दे विच दाखिल करवाया जाता है, जिथे डॉक्टरों की निगरानी हेठ हुण भी ने। SMO डॉक्टर चीमा का कहना है कि परमात्मा की मेहर के नाल सारे बच्चे फिलहाल ठीक ने। मोहाली के सिविल सर्जन डॉक्टर महेश कुमार
डायरैक्टर सेहत पंजाब डॉक्टर आदर्शपाल कौर ने भी सिविल हस्पताल का दौरा करके बच्चों का हाल जानिया है। सो अगली खबर जुड़ी हुई है पटियाला दे विच बीते दिने होए मिस्ट्री कतल दी, जिस दे विच पटियाला दे अंदर मां पुत दा कतल कर दिता जाता है ते उन्हां दी लाश नूं एक बाथरूम दे विच लथपथ हालत दे विच छड्ड दिता जाता है। इस तो बाद यह मामला बेहद चर्चित होया सी ते इस तो बाद हुण पुलिस ये दावा कर रही है कि इस मामले नूं पूरी तरह दे नाल सुलझा लिया गया है। पिछले दिनी पटियाला च हुए दोहरे कतल कांड विच पुलिस नूं हल करते हुए एक खुलासा किया है कि इस कतल कांड विच पुलिस ने दोषी हरजीत सिंह उर्फ काका जिसकी उम्र 23 साल है नूं त्रिपड़ी इलाके तो गिरफ्तार कर लिया है। यह मुलजम वालों मृतक जसवीर कौर की छाती और गर्दन उपर 21 के करीब चाकू मार के वार किए गए सन। मृतका के पुत्र हरविंदर सिंह उर्फ लाडी की गर्दन के मूँह और छाती के उपर 11 के करीब चाकू के नाल वार किए गए सन। वारदात नूं अंजाम देने तो बाद कातल ने लाशा नूं कमरे दे विच बने हुए बाथरूम च सुट दिता ते घर च सबूत मिटाउण लई सफाई भी कीती सी। वारदात संबंधी जानकारी देंदे हुए एसएसपी पटियाला वरुण शर्मा ने दस्सिया कि पिछले दिनी हुए दोहरे कतल केस विच पुलिस ने सफलता हासिल करते हुए कातल नूं गिरफ्तार कर लिया है, जिसका नाम हरजीत सिंह उर्फ काका है अते उसकी उम्र 23 साल के करीब है। उसने अपनी पढ़ाई BSc पूरी की अजमेर राजस्थान तो साल 2021 ਦੇ ਵਿੱਚ ਉਹ ਆਪਣੀ ਪੜ੍ਹਾਈ ਪੂਰੀ ਕਰਦਾ ਹੈ। ਪੁਲਿਸ ਨੂੰ ਜਾਂਚ ਦੌਰਾਨ ਕਤਲ ਵਾਲੀ ਥਾਂ ਤੋਂ ਕੁਝ ਅਹਿਮ ਸਬੂਤ ਹਾਸਲ ਹੋਏ ਸਨ। ਤਫਤੀਸ਼ ਕਰਦੇ ਹੋਏ ਹਰਜੀਤ ਸਿੰਘ ਉਰਫ ਕਾਕਾ ਦੀ ਕਤਲ 'ਚ ਸ਼ਾਮਲ ਹੋਣ ਦੀ ਥਾਂ ਹੋਰ ਵੀ ਮਜ਼ਬੂਤ ਪਾਈ ਗਈ, ਜਿਸ ਤੋਂ ਬਾਅਦ ਹਰਜੀਤ ਸਿੰਘ ਉਰਫ ਕਾਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। उसके हत्थां ते भी जख्म पाए गए ने। SSP मुताबिक कातल हरजीत सिंह मृतक मां पुत का रिश्तेदार ही सी। यह सिर्फ घर विच चोरी के इरादे दे नाल दाखिल होया सी, पर इस दौरान ये दोवें मां पुत का कतल भी कर दिता गया। हरजीत सिंह उर्फ काका बाहर जाण दा इच्छुक सी, पर उसदे कोल विदेश जाण दे लई लोड़ींदा पैसा नहीं सी। इसे करके उसने इस घर नूं चोरी दे लई निशाना बनाया। चोरी के इरादे दे नाल वो दाखिल हुंदा है। उसने पहला जसवीर कौर का कतल किया ते फिर हरविंदर सिंह उर्फ जग्गी का कतल कर दिता। पुलिस ने कातल कोलों वारदात विच वरत्या चाकू ते सोने के गहने भी बरामद किए ने। सो पटियाला दे विच बीते दिन होए इस कतल नूं पुलिस के मुताबिक हुण सुलझा लिया गया है। इसका जिहड़ा दोषी है उसनूं लभ लिया गया है। सो अगली खबर जुड़ी हुई है सनी देओल दे नाल। सनी देओल दे पिछे हुण लोग पै गए ने। लोग किहड़े पै ने? लोग गुरदासपुर दे ते, क्योंकि सनी देओल इन्हीं दिनी अपनी फिल्म जिहड़ी गदर 2 आ रही है उस नूं लैके बेहद मसरूफ ने, लगातार प्रमोशनस दे विच जुटे हुए ने ते उसे दे दौरान उन्हां दे वल्लों एक बयान दिता जांदा है जिस नूं लैके गुरदासपुर दे विच उन्हां दा खासा विरोध हुंदा है। विरोध क्यों हुंदा है? क्योंकि सनी देओल सांसद मैंबर ने गुरदासपुर के लोगों ने उन्होंने चुनिया, पर सनी देओल उस तो बाद उन्होंने नहीं हुए जिन्हां दे वल्लों उन्होंने चुनिया गया सी। भारत पाक के संबंध दे विच उन्होंने बयान दिता सी। पंजाब के गुरदासपुर तो सांसद ते एक्टर सनी देओल ने अपनी फिल्म गदर 2 की प्रमोशन के दौरान भारत ते पाकिस्तान के संबंधां ते बयान दिता सी अते कहा सी कि दोनों देशों के संबंध चंगे होने चाहिए ने, क्योंकि दोनों तरफ इक्को जिहे लोग ही रहिंदे ने। दोनों देशों के लोग आपस च चंगे संबंध चाहुंदे ने। सांसद के इस बयान दे नाल गुरदासपुर दे विच जनता भड़क गई। जनता ने सनी देओल के इस बयान ते रोस जताया। उन्होंने कहा कि सनी देओल दोनों देशों के संबंधों की गल ना करन, वो गल करन जिहड़े सांसद जिहड़े इलाके तो उन्होंने सांसद चुनिया गया है। उन्होंने कहा कि लोक सभा दे विच साडी गल नहीं रखते, ना ही वो कदी गुरदासपुर आए ने, जबकि ये लोग कई मुश्किलों का सामना कर रहे हैं। इसलिए ऐसे बयान देने तो पहला अपने हलके दे विच की हो रहा है, की काम कीते ने, उन्हां बारे लोकां नूं दस्सिया जावे। गुरदासपुर दे विच लगातार सनी देओल दी गुमशुदगी पोस्टर भी लगते रहे ने। बीते समय दौरान अजिहियां तस्वीरां भी सामने आउंदियां रहियां ने जदों गुरदासपुर दे विच सनी देओल दे गुमशुदगी दे पोस्टर लगते रहे ने। इस तो पहला
ਜੇਕਰ ਗੱਲ ਕਰੀਏ ਤਾਂ ਉਹ ਸੰਸਦ ਦੇ ਵਿੱਚ ਵੀ ਲੰਬੇ ਸਮੇਂ ਤੱਕ ਗੈਰ ਹਾਜ਼ਰ ਰਹਿੰਦੇ ਨੇ, ਇਹ ਕਹਿੰਦੇ ਹੋਏ ਕਿ ਉਹ ਆਪਣੀ ਸ਼ੂਟਿੰਗ ਦੇ ਵਿੱਚ ਮਸਰੂਫ ਨੇ। ਇਸੇ ਦੇ ਨਾਲ ਜਦੋਂ ਬੀਤੇ ਦਿਨੀ ਇੱਕ ਵੱਡਾ ਇਕੱਠ ਗੁਰਦਾਸਪੁਰ ਦੇ ਵਿੱਚ ਹੁੰਦਾ ਹੈ, ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚਦੇ ਨੇ, ਉਸ ਜਗ੍ਹਾ ਦੇ ਉੱਪਰ ਵੀ ਸਨੀ ਦਿਓਲ ਗੁਰਦਾਸਪੁਰ ਨਹੀਂ ਆਉਂਦੇ। ਅਜਿਹੇ ਮੌਕੇ ਤੇ ਵੀ ਸਨੀ ਦਿਓਲ ਗੁਰਦਾਸਪੁਰ ਨਹੀਂ ਪਹੁੰਚਦੇ ਤੇ ਉਹਨਾਂ ਦੀ ਜਗ੍ਹਾ ਤੇ ਹੋਰ ਕਈ ਭਾਜਪਾ ਦੇ ਆਗੂ ਉੱਥੇ ਮੌਜੂਦ ਰਹਿੰਦੇ ਨੇ। ਪਰ ਤੇ ਹੁਣ ਲੋਕ ਲਗਾਤਾਰ ਸਨੀ ਦਿਓਲ ਨੂੰ ਸੰਸਦ ਚੁਣਨ ਤੋਂ ਬਾਅਦ ਪਛਤਾ ਰਹੇ ਨੇ ਤੇ ਉਡੀਕ ਕਰ ਰਹੇ ਨੇ ਕਿ ਸਨੀ ਦਿਓਲ ਕਦੋਂ ਉਹਨਾਂ ਦੇ ਹੱਕ ਦੀ ਗੱਲ ਕਰਨਗੇ। ਸੋ ਸਰਕਾਰ ਤੋਂ ਨਿਰਾਸ਼ ਹੋਏ ਲੋਕ ਆਪ ਹੀ ਹਿੰਮਤ ਕਰਨ ਦੇ ਵਿੱਚ ਜੁਟ ਗਏ ਨੇ। ਗੱਲ ਕਿਸਾਨਾਂ ਦੀ ਕਰ ਰਹੇ ਹਾਂ, ਕਿਸਾਨਾਂ ਦੇ ਵੱਲੋਂ ਆਪ ਹੀ ਹੰਬਲਾ ਮਾਰਨ ਦੀ ਤਿਆਰੀ ਕੀਤੀ ਗਈ ਹੈ। ਮੀਂਹ ਦੌਰਾਨ ਪੰਜਾਬ ਅਤੇ ਹਰਿਆਣਾ ਨੂੰ ਬਰਬਾਦ ਕਰਨ ਵਾਲੇ ਘੱਗਰ ਦਰਿਆ ਨਾਲ ਨਜਿੱਠਣ ਦੇ ਲਈ ਹੁਣ ਦੋਵਾਂ ਸੂਬਿਆਂ ਦੇ ਕਿਸਾਨਾਂ ਨੇ ਆਪ ਹੀ ਮੋਰਚਾ ਸੰਭਾਲ ਲਿਆ ਹੈ। 50 ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਤੈਅ ਕੀਤਾ ਕਿ ਉਹ 1,000 ਕੱਟੇ ਮਿੱਟੀ ਭਰ ਕੇ ਬੰਨ ਪੱਕਾ ਕਰਨਗੇ। ਪੰਜਾਬ ਵਿੱਚ ਸਰਕਾਰ ਵੱਲੋਂ ਘੱਗਰ ਦਰਿਆ ਦੇ ਬੰਨ ਪੱਕੇ ਨਾ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੰਬਾਲਾ ਦੇ ਪਿੰਡ ਸੁਲਰ ਦੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕਰਕੇ ਫੈਸਲਾ ਲਿਆ ਕਿ ਉਹ ਆਪ ਹੁਣ ਇਹ ਕੰਮ ਕਰਨਗੇ ਤੇ ਸਰਕਾਰਾਂ ਤੇ ਨਿਰਭਰ ਨਹੀਂ ਹੋਣਗੇ। ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਅਮਰਜੀਤ ਸਿੰਘ ਮੋੜੀ ਨੇ ਦੱਸਿਆ ਕਿ ਅੰਬਾਲਾ ਦੇ ਨਾਲ ਲੱਗਦੇ ਘੱਗਰ ਦਰਿਆ ਦੇ ਇਲਾਕਿਆਂ ਵਿੱਚ 2 ਥਾਵਾਂ ਤੇ ਬੰਨ ਟੁੱਟਿਆ ਹੈ, ਜਿਸ ਦੀ ਵਜ੍ਹਾ ਕਰਕੇ ਅੰਬਾਲਾ ਵਿੱਚ ਲੱਖਾਂ ਏਕੜ ਫਸਲ ਤਬਾਹ ਹੋ ਗਈ। ਮੋੜੀ ਨੇ ਕਿਹਾ, ਹੜ੍ਹ ਆਇਆਂ ਨੂੰ 20 ਦਿਨ ਹੋ ਚੁੱਕੇ ਨੇ ਪਰ ਹਰਿਆਣਾ ਤੇ ਪੰਜਾਬ ਸਰਕਾਰ ਨੇ ਠੋਸ ਕਦਮ ਨਹੀਂ ਚੁੱਕਿਆ। ਕਿਸਾਨਾਂ ਦੀ ਲੱਖਾਂ ਏਕੜ ਫਸਲ ਖਤਮ ਹੋ ਚੁੱਕੀ ਹੈ ਪਰ ਸਰਕਾਰ ਹੁਣ ਵੀ ਗੰਭੀਰ ਨਜ਼ਰ ਨਹੀਂ ਆ ਰਹੀ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਮਦਦ ਦੇਣ ਲਈ ਵੀ ਤਿਆਰ ਹਨ ਪਰ ਸਰਕਾਰ ਬੰਨਾਂ ਨੂੰ ਹੋਰ ਪੱਕਾ ਕਰੇ। ਪਹਾੜੀ ਇਲਾਕਿਆਂ ਤੋਂ ਮੀਂਹ ਨੇ ਅੰਬਾਲਾ ਜ਼ਿਲ੍ਹੇ ਦੇ ਵਿੱਚ ਬਹੁਤ ਤਬਾਹੀ ਮਚਾਈ। ਪੰਚਕੂਲਾ, ਮੋਹਾਲੀ, ਪਟਿਆਲਾ, ਸੰਗਰੂਰ ਤੋਂ ਹੁੰਦੇ ਹੋਏ ਪਾਣੀ ਮਾਨਸਾ ਤੱਕ ਤਬਾਹੀ ਮਚਾ ਰਿਹਾ ਹੈ। ਕਈ ਥਾਵਾਂ ਤੇ ਬੰਨ ਟੁੱਟ ਗਏ ਨੇ, ਫਸਲਾਂ ਬਰਬਾਦ ਹੋ ਰਹੀਆਂ ਨੇ। ਪਿਛਲੇ 6 ਦਹਾਕਿਆਂ ਤੋਂ ਘੱਗਰ ਹਰ ਵਾਰ ਚੋਣ ਮੁੱਦਾ ਬਣਿਆ ਰਿਹਾ ਹੈ ਪਰ ਕਿਸੇ ਨੇ ਵੀ ਇਸ ਨੂੰ ਲੈ ਕੇ ਸੰਜੀਦਗੀ ਨਾਲ ਕਦਮ ਨਹੀਂ ਚੁੱਕੇ। 1988, 93 ਅਤੇ 23 ਵਿੱਚ ਘੱਗਰ ਮੁੜ ਤੋਂ ਤਬਾਹੀ ਲੈ ਕੇ ਆ ਰਿਹਾ ਹੈ। ਮੀਂਹ ਦੇ ਮੌਸਮ ਵਿੱਚ ਇਸ ਵਾਰ ਆਈਸ ਫਲੂ ਬੜੀ ਤੇਜ਼ੀ ਦੇ ਨਾਲ ਪੰਜਾਬ ਵਿੱਚ ਫੈਲ ਰਿਹਾ ਹੈ। ਖਾਸ ਕਰਕੇ ਬੱਚੇ ਇਸ ਦਾ ਸ਼ਿਕਾਰ ਬਣ ਰਹੇ ਨੇ। ਸਿਹਤ ਵਿਭਾਗ ਨੇ ਅੱਖਾਂ ਲਾਲ ਹੋਣ ਅਤੇ ਖਾਰਿਸ਼ ਹੋਣ ਤੇ ਡਾਕਟਰ ਕੋਲ ਜਾਣ ਦੇ ਨਿਰਦੇਸ਼ ਜਾਰੀ ਕੀਤੇ ਨੇ। ਇਸ ਤੋਂ ਇਲਾਵਾ ਫਲੂ ਨਾਲ ਪੀੜਿਤ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਵੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਬੱਚੇ ਨੂੰ ਇਕੱਲੇ ਕਮਰੇ ਵਿੱਚ ਹੀ ਰੱਖਣ ਲਈ ਕਿਹਾ ਗਿਆ ਹੈ। ਸਿਵਲ ਸਰਜਨ ਡਾਕਟਰ ਹਤਿੰਦਰ ਕੌਰ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਆਈਸ ਫਲੂ ਫੈਲਣ ਦਾ ਖਤਰਾ ਵੱਧ ਰਹਿੰਦਾ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਪਹਿਲਾਂ ਤੋਂ ਹੀ ਅਲਰਟ ਤੇ ਹੈ। ਸਿਹਤ ਵਿਭਾਗ ਨੇ ਕਿਹਾ ਕਿ ਅੱਖਾਂ ਲਾਲ ਹੋਣ, ਖਾਰਿਸ਼ ਹੋਣ, ਅੱਖਾਂ ਚੋਂ ਪਾਣੀ ਆਉਣ, ਸੁੱਜਣਾ, ਅੱਖਾਂ ਦੇ ਹੇਠਲੇ ਹਿੱਸੇ ਵਿੱਚ ਸੋਜ ਹੋਣਾ, ਇਹ ਸਾਰੇ ਲੱਛਣ ਆਈਸ ਫਲੂ ਦੇ ਹੁੰਦੇ ਨੇ। ਅਜਿਹੇ ਵਿੱਚ ਇਲਾਜ ਲਈ ਅੱਖਾਂ ਦੇ ਮਾਹਿਰ ਤੋਂ ਸਲਾਹ ਜ਼ਰੂਰੀ ਲਈ ਜਾਵੇ। ਡਾਕਟਰਾਂ ਮੁਤਾਬਿਕ ਕੋਵਿਡ ਵਾਂਗ ਇਹ ਵੀ ਇੱਕ ਤੋਂ ਦੂਜੇ ਤੱਕ ਫੈਲਣ ਵਾਲੀ ਬਿਮਾਰੀ ਹੈ। ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਮੁੜ ਤੋਂ ਮਾਨ ਸਰਕਾਰ ਤੇ ਇਲਜ਼ਾਮ ਲਗਾਇਆ ਹੈ। ਹੁਣ ਤੱਕ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ ਖਿਲਾਫ ਸਰਕਾਰ ਤੇ ਬਦਲਾਖੋਰੀ ਦਾ ਇਲਜ਼ਾਮ ਲਗਾਉਂਦੇ ਸਨ ਪਰ ਹੁਣ ਉਹਨਾਂ ਨੇ ਆਪਣੀ ਭੈਣ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਵੀ ਮਾਨ ਸਰਕਾਰ ਤੇ ਲਾਇਆ। ਉਹਨਾਂ ਨੇ ਇਹ ਇਲਜ਼ਾਮ ਸੀਨੀਅਰ ਆਈਪੀਐਸ ਅਫਸਰ ਤੇ ਲਗਾਇਆ ਹੈ। ਖਹਿਰਾ ਦਾ ਇਲਜ਼ਾਮ ਹੈ ਕਿ ਜਲੰਧਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਉਹਨਾਂ ਨੂੰ ਟੌਰਚਰ ਕਰ ਰਹੇ ਨੇ। ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਤੇ ਹੋ ਰਿਹਾ ਹੈ ਅਤੇ ਸਵਪਨ ਸ਼ਰਮਾ ਸਿਰਫ ਕਿਰਾਏ ਦੇ ਫੌਜੀ ਦੀ ਤਰ੍ਹਾਂ ਵਤੀਰਾ ਕਰ ਰਹੇ ਨੇ। ਖਹਿਰਾ ਨੇ ਇਲਜ਼ਾਮ ਲਗਾਇਆ ਕਿ ਸੀਐਮ ਮਾਨ ਦੇ ਹੁਕਮਾਂ ਤੇ ਸਵਪਨ ਸ਼ਰਮਾ ਇੱਕ ਅਪਰਾਧਕ ਮਾਮਲੇ ਵਿੱਚ ਉਹਨਾਂ ਦੀ 72 ਸਾਲਾਂ ਦੀ ਭੈਣ ਨੂੰ ਨਹੀਂ ਬਖਸ਼ ਰਹੇ। ਸਵਪਨ ਸ਼ਰਮਾ ਬਦਲੇ ਦੀ ਭਾਵਨਾ ਨਾਲ ਉਹਨਾਂ ਦੇ ਪਰਿਵਾਰ ਖਿਲਾਫ ਕੰਮ ਕਰ ਰਹੇ ਨੇ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਵਿਰੋਧੀ ਧਿਰ ਦੇ ਖਿਲਾਫ ਜ਼ੁਲਮ ਕਰਨ ਦਾ ਟਰੈਕ ਰਿਕਾਰਡ ਬਣਾ ਰਹੀ ਹੈ। ਹਾਲਾਂਕਿ ਸਵਪਨ ਸ਼ਰਮਾ ਨੇ ਖਹਿਰਾ ਦੇ ਇਸ ਇਲਜ਼ਾਮ ਦਾ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਹੈ। ਵਿਧਾਇਕ ਸੁਖਪਾਲ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਆਪ ਵਿਧਾਇਕ ਜਗਦੀਪ ਕੰਬੋਜ ਨੇ 5 ਅਕਤੂਬਰ 2015 ਨੂੰ ਇੱਕ ਫੋਟੋ ਟਵੀਟ ਕੀਤੀ ਸੀ। ਉਸ ਵੇਲੇ ਕੰਬੋਜ ਕਾਂਗਰਸ ਪਾਰਟੀ ਵਿੱਚ ਸਨ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਸਵਪਨ ਸ਼ਰਮਾ ਨੇ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ਤੇ ਉਹਨਾਂ ਨੂੰ ਟੌਰਚਰ ਕੀਤਾ ਸੀ। ਖਹਿਰਾ ਨੇ ਪੁੱਛਿਆ ਕਿ ਅਫਸਰਾਂ ਦੀ ਇਹ ਮਨਮਾਨੀ ਸਿਰਫ
ਸ਼ਾਨਦਾਰ ਪੋਸਟਿੰਗ ਦੇ ਲਈ ਹੁੰਦੀ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਾਈਬਰ ਸੈੱਲ ਪਟਿਆਲਾ ਵਿਖੇ ਤਾਇਨਾਤ ਸਿਪਾਹੀ ਕਰਮਵੀਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਸਬ ਇੰਸਪੈਕਟਰ SI ਅਤੇ ਪੱਤਰਕਾਰ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਪ੍ਰਦੀਪ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ਤੇ ਕੀਤੀ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਪ੍ਰਦੀਪ ਸਿੰਘ ਨੇ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਅਤੇ ਉਸਦੀ ਪਤਨੀ ਦਾ ਝਗੜਾ ਚੱਲ ਰਿਹਾ ਹੈ, ਜਿਸ ਦੀ ਜਾਂਚ ਸਾਈਬਰ ਸੈੱਲ ਪਟਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਸੌਂਪੀ ਗਈ ਹੈ। ਉਸਦੀ ਮੁਲਾਕਾਤ ਪ੍ਰਿਤਪਾਲ ਸਿੰਘ ਨਾਲ ਇੱਕ ਪ੍ਰੈਸ ਰਿਪੋਰਟਰ SS ਮਲਹੋਤਰਾ ਰਾਹੀਂ ਹੋਈ। SI ਨੇ ਉਸ ਨੂੰ ਕਿਹਾ ਕਿ ਉਸ ਨਾਲ ਤਾਇਨਾਤ ਸਿਪਾਹੀ ਕਰਮਵੀਰ ਸਿੰਘ ਕੋਲ ਪਹੁੰਚ ਕਰਕੇ ਉਹ ਉਸ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਵੇ। ਇਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਕਰਮਵੀਰ ਸਿੰਘ ਨੂੰ ਮਿਲਿਆ ਤਾਂ ਉਸਨੇ ਸ਼ਿਕਾਇਤਕਰਤਾ ਦੇ ਪੱਖ ਵਿੱਚ ਰਿਪੋਰਟ ਤਿਆਰ ਕਰਨ ਬਦਲੇ ਉਸ ਤੋਂ 20,000 ਰੁਪਏ ਦੀ ਕਥਿਤ ਰਿਸ਼ਵਤ ਮੰਗੀ। ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਕਾਂਸਟੇਬਲ ਕਰਮਵੀਰ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੇ ਤੌਰ ਤੇ 10,000 ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਹੋਏ ਮੌਕੇ ਕਾਬੂ ਕਰ ਲਿਆ ਹੈ। ਇਸ ਸੰਬੰਧੀ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ SI ਪ੍ਰਿਤਪਾਲ ਸਿੰਘ, ਸਿਪਾਹੀ ਕਰਮਵੀਰ ਸਿੰਘ ਅਤੇ ਰਿਪੋਰਟਰ ਮਲਹੋਤਰਾ ਖਿਲਾਫ FIR ਦਰਜ ਕਰ ਲਈ ਗਈ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਅੱਜ ਸਾਬਕਾ ਮਾਲ ਮੰਤਰੀ ਤੇ ਮੌਜੂਦਾ ਸਮੇਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ ਕੋਲੋਂ 4.5 ਘੰਟੇ ਦੇ ਕਰੀਬ ਪੁੱਛ ਪੜਤਾਲ ਕੀਤੀ ਹੈ। ਉਹਨਾਂ ਕੋਲੋਂ ਅਬੋਹਰ ਖੇਤਰ ਵਿਚਲੀ 200 ਏਕੜ ਜ਼ਮੀਨ ਬਾਰੇ ਵੀ ਪੁੱਛ ਪੜਤਾਲ ਕੀਤੀ ਗਈ ਹੈ। ਕਾਂਗੜ ਸਰੋਤਾਂ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਉਹਨਾਂ ਨੂੰ ਇੱਕ ਪਰਫਾਰਮਾ ਸੌਂਪਿਆ ਸੀ, ਜੋ ਅੱਜ ਭਰ ਕੇ ਉਹਨਾਂ ਨੇ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ। ਕਾਂਗੜ ਨੇ ਦਾਅਵਾ ਕੀਤਾ ਕਿ ਜੋ ਕੁਝ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਸੀ, ਉਹਨਾਂ ਨੇ ਉਹ ਸਾਰਾ ਕੁਝ ਦੱਸ ਦਿੱਤਾ ਹੈ। ਅੱਗੇ ਸਭ ਕੁਝ ਵਿਜੀਲੈਂਸ ਦੇ ਹੱਥ ਵਿੱਚ ਹੈ। ਕਾਂਗੜ ਨੇ ਕਿਹਾ ਕਿ ਉਹਨਾਂ ਨੂੰ ਸਿਆਸਤ ਤੋਂ ਪ੍ਰੇਰਿਤ ਹੋ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੁੱਛ ਪੜਤਾਲ ਦੌਰਾਨ ਉਹਨਾਂ ਕੋਲੋਂ ਨਵੀਂ ਖਰੀਦੀ ਅਤੇ ਵੇਚੀ ਗਈ ਜਾਇਦਾਦ ਬਾਰੇ ਪੁੱਛਿਆ ਗਿਆ, ਜਿਸ ਬਾਰੇ ਉਹਨਾਂ ਸਾਰਾ ਕੁਝ ਦੱਸ ਦਿੱਤਾ ਹੈ। ਭਾਜਪਾ ਆਗੂ ਨੇ ਕਿਹਾ ਕਿ ਉਹਨਾਂ ਕੋਲੋਂ ਬਿਨਾਂ ਤੁਕ ਦੇ ਸਵਾਲ ਪੁੱਛੇ ਗਏ। ਉਹਨਾਂ ਕਿਹਾ ਕਿ ਵਿਜੀਲੈਂਸ ਟੀਮ ਕਿਸੇ ਗੁੰਮਨਾਮ ਚਿੱਠੀ ਬਾਰੇ ਝੂਠਾ ਦਾਅਵਾ ਕਰ ਰਹੀ ਹੈ। ਉਹਨਾਂ ਕੋਲ ਅਬੋਹਰ ਖੇਤਰ ਵਿੱਚ 200 ਏਕੜ ਜ਼ਮੀਨ ਹੈ। ਉਹਨਾਂ ਕਿਹਾ ਕਿ ਜੇ ਅਜਿਹਾ ਹੈ ਤਾਂ ਇਹ ਜ਼ਮੀਨ ਮੇਰੇ ਨਾਮ ਕਰਵਾਈ ਜਾਵੇ। ਕਾਂਗੜ ਨੇ ਕਿਹਾ ਕਿ ਵਿਜੀਲੈਂਸ ਅੱਗੇ ਇਹ ਉਹਨਾਂ ਦੀ 6ਵੀਂ ਪੇਸ਼ੀ ਹੈ। ਜੇ ਸਹੀ ਅਫਸਰਾਂ ਕੋਲੋਂ ਜਾਂਚ ਕੀਤੀ ਗਈ ਤਾਂ ਉਹ ਬੇਕਸੂਰ ਸਾਬਤ ਹੋਣਗੇ। ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਦਾ ਰਵੱਈਆ ਉਹਨਾਂ ਪ੍ਰਤੀ ਠੀਕ ਨਹੀਂ ਹੈ। ਭਾਜਪਾ ਆਗੂ ਅਨੁਸਾਰ ਉਹ ਸਵੇਰੇ 10:30 ਵਜੇ ਦੇ ਕਰੀਬ ਆਏ ਸਨ, ਪਰ ਉਹਨਾਂ ਨੂੰ ਚਾਹ ਪਾਣੀ ਤੱਕ ਵੀ ਨਹੀਂ ਪੁੱਛਿਆ ਗਿਆ। ਉਹਨਾਂ ਇਸ਼ਾਰਾ ਕੀਤਾ ਕਿ ਵਿਜੀਲੈਂਸ ਅਧਿਕਾਰੀ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾ ਸਕਦੇ ਨੇ। ਜਾਂਚ ਟੀਮ ਨੇ ਉਹਨਾਂ ਨੂੰ ਆਪਣੀ ਆਮਦਨ ਅਤੇ ਜਾਇਦਾਦ ਦੇ ਵੇਰਵਿਆਂ ਸਮੇਤ ਮੁੜ ਦਫ਼ਤਰ ਆਉਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਨੂੰ ਵਿਜੀਲੈਂਸ ਵੱਲੋਂ ਵਿਦੇਸ਼ ਜਾਣ ਤੋਂ ਵੀ ਰੋਕਿਆ ਗਿਆ ਸੀ, ਜਿਸ ਸਮੇਂ ਉਹ ਕੈਨੇਡਾ ਦੇ ਵਿੱਚ ਇੱਕ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾਣਾ ਚਾਹੁੰਦੇ ਸਨ। ਸੋ ਇਹ ਸਨ ਹੁਣ ਤੱਕ ਦੀਆਂ ਕੁਝ ਅਹਿਮ ਖਬਰਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਇਸ ਨੂੰ ਅੱਗੇ ਆਪਣੇ ਸਾਥੀਆਂ ਦੇ ਨਾਲ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਿਓ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।